ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਾਡੇ ਜਿਹੜੇ ਪਾਕਿਸਤਾਨੀ ਵਿਊਅਰਸ ਨੇ ਉਹਨਾਂ ਵੱਲੋਂ ਉਹਨਾਂ ਲਫ਼ਜ਼ਾਂ ਬਾਰੇ ਪੁੱਛਿਆ ਜਾਂਦਾ ਹੈ ਜਿਹੜੇ ਕਿ ਲਫ਼ਜ਼ ਜਿਹੜੇ ਆਮ ਸਿੱਖ ਕੌਮ ਵੱਲੋਂ ਜਿਹੜੇ ਬੋਲਚਾਲ ਵਿੱਚ ਯੂਜ਼ ਕੀਤੇ ਜਾਂਦੇ ਨੇ, ਜਿਸ ਤਰ੍ਹਾਂ ਕਿ ਚੜ੍ਹਦੀ ਕਲਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰ ਭੈਣਾਂ ਦਿਲਚਸਪੀ ਲੈਂਦੇ ਨੇ, ਜਿੱਥੇ ਖਾਲਿਸਤਾਨ ਦੇ ਮੁੱਦੇ 'ਤੇ ਕਾਫੀ ਵੱਡਾ ਸਪੋਰਟ ਬੇਸ ਸਾਨੂੰ ਆਪਣੇ ਇਹਨਾਂ ਵੀਰਾਂ ਭੈਣਾਂ 'ਚ ਨਜ਼ਰ ਆਉਂਦਾ ਹੈ। ਉੱਥੇ ਇਹ ਗੱਲ ਵੀ ਮੋਟੇ ਤੌਰ 'ਤੇ ਬਹੁਤਿਆਂ ਨੂੰ ਸਮਝ ਆ ਰਹੀ ਹੈ ਕਿ ਭਾਈ ਸਿੱਖ ਮਜ਼ਹਬ ਔਰ ਇਸਲਾਮ ਦੀਆਂ ਰੂਹਾਨੀ ਸਾਂਝਾਂ ਵੀ ਨੇ। ਤਹਿਜ਼ੀਬ ਦੀ ਸਾਂਝ ਦੀ ਗੱਲ ਤਾਂ ਅਸੀਂ ਕਰਦੇ ਹੀ ਹਾਂ, ਬੋਲੀ, ਪਹਿਰਾਵਾ, ਸੁਭਾਅ, ਹਰ ਪੱਖੋਂ। ਔਰ ਵੱਡਾ ਤਬਕਾ ਸਿੱਖਾਂ ਦੇ ਗੁਣਾਂ ਨੂੰ, ਖਾਸ ਤੌਰ 'ਤੇ ਜੈਨਰੋਸਿਟੀ, ਉਹਨਾਂ ਦੀ ਦਰਿਆ ਦਿਲੀ, ਜ਼ਿੰਦਾ ਦਿਲੀ ਔਰ ਉਹਨਾਂ ਦੀ ਖੁਸ਼ ਮਿਜ਼ਾਜੀ, ਇਸ ਨੂੰ ਬਹੁਤ ਐਡਮਾਇਰ ਕਰਦੇ ਨੇ। ਔਰ ਅਸੀਂ ਵੀ ਇਹ ਦੇਖਦੇ ਹਾਂ ਕਿ ਜਿਹੜੇ ਸਾਡੇ ਸਿੱਖ ਵੀਰ ਭੈਣਾਂ, ਜਿਹੜੀ ਜਨਰੇਸ਼ਨ ਤਾਂ 47 ਤੋਂ ਪਹਿਲਾਂ ਸੀ, ਉਹਨਾਂ ਦੇ ਲਈ ਤਾਂ ਅੱਜ ਵੀ ਅਥਰੂ ਹੀ ਵਗਦੇ ਨੇ ਜਦੋਂ ਆਪਣੇ ਪੁਰਾਣੇ ਪੀਰੀਅਡ ਨੂੰ ਯਾਦ ਕਰਦੇ ਨੇ, ਜਿਹੜੇ ਬਹੁਤ ਸਾਰੇ ਇੰਟਰਵਿਊਜ਼ 'ਚ ਅਸੀਂ ਦੇਖਦੇ ਹਾਂ। ਪਰ ਜਿਹੜੀ ਸਾਡੀ ਹੁਣ ਦੀ ਜਨਰੇਸ਼ਨ ਵੀ ਹੈ, ਜਿਨ੍ਹਾਂ ਨੂੰ ਭਾਵੇਂ ਭਾਰਤ ਦੇ ਵਿੱਚ ਖਾਸ ਤੌਰ 'ਤੇ ਹਿੰਦੂ ਤਵੀਆਂ ਨੇ ਮੁਸਲਮਾਨਾਂ ਪ੍ਰਤੀ, ਪਾਕਿਸਤਾਨ ਪ੍ਰਤੀ ਇੱਕ ਨਫ਼ਰਤ ਦਾ ਮਾਹੌਲ ਦਿੱਤਾ ਹੈ ਔਰ ਉਹਨਾਂ ਦੀਆਂ ਮਿਸਕਨਸੈਪਸ਼ਨਸ ਵੀ ਰਹੀਆਂ। ਪਰ ਹੁਣ ਜਿਵੇਂ ਜਿਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਖੁੱਲ੍ਹਣਾ, ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ ਦੀਦਾਰ ਦਰਸ਼ਨ, ਉਸ ਸਾਰੇ ਦੇ ਚੱਲਦੇ ਆ, ਉਹ ਜਦੋਂ ਉੱਥੋਂ ਮੁੜਦੇ ਨੇ ਤੇ ਉਹ ਜਿਹੜੀ ਪਾਕਿਸਤਾਨੀ ਕੌਮ ਦੇ ਵਿੱਚ ਮਹਿਮਾਨ ਨਵਾਜ਼ੀ ਹੈ, ਉਹਨਾਂ ਦਾ ਇੱਕ ਆਪਣਾ ਖੁੱਲ੍ਹਾ ਡੁੱਲਾ ਸੁਭਾਅ ਹੈ, ਜਿਹੜੀ ਪੰਜਾਬੀ ਸਕਾਫਤ, ਤਹਿਜ਼ੀਬ ਜਿਹੜੀ ਉਹਨਾਂ ਦੇ ਵਿੱਚ ਰਚੀ ਮਿਚੀ ਹੈ, ਔਰ ਜਿਵੇਂ ਸਿੱਖਾਂ ਨੂੰ ਉਹ ਆਪਣੇ ਲਾਡਲਿਆਂ ਵਾਂਗ ਦੇਖਦੇ ਨੇ, ਜਿਵੇਂ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ, ਉਹ ਮੈਂ ਸਮਝਦਾ ਵੀ ਇਹ ਸਾਨੂੰ ਬਹੁਤ ਕਰੀਬ ਲਿਆ ਰਿਹਾ ਔਰ ਸ਼ਾਲਾ ਇਹ ਸਾਂਝਾਂ ਹੋਰ ਵੀ ਕਰੀਬ ਹੋਣ। ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰ ਜਿਹੜੇ ਕੁਛ ਲਫ਼ਜ਼ ਅਸੀਂ ਗੱਲਬਾਤ 'ਚ ਵੀ ਇਸਤੇਮਾਲ ਕਰਦੇ ਹਾਂ, ਆਮ ਤਾਂ ਸਾਡੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਸਾਡੀ ਗੱਲਬਾਤ ਦਾ ਹੀ ਹਿੱਸਾ ਹੈ ਇਹਦੇ 'ਚ, ਲੇਕਿਨ ਕਿਉਂਕਿ ਜਿੱਥੇ ਇੱਕ ਪਾਸੇ ਤਹਿਜ਼ੀਬ ਦੀ ਜਦੋਂ ਗੱਲ ਹੁੰਦੀ ਹੈ, ਕੁਛ ਚੀਜ਼ਾਂ ਤਾਂ ਕਾਮਨ ਨੇ, ਲੇਕਿਨ ਜਦੋਂ ਮਜ਼ਹਬ ਦੇ ਹਵਾਲੇ ਨਾਲ ਕੁਛ ਚੀਜ਼ਾਂ ਉਸ ਤਹਿਜ਼ੀਬ ਦਾ ਹਿੱਸਾ ਬਣਦੀਆਂ ਨੇ, ਤੇ ਕਿਉਂਕਿ 75 ਸਾਲ ਤੋਂ ਤਾਂ ਟੋਟਲ ਕੱਟ ਆਫ ਹੈ, 47 ਤੋਂ ਪਹਿਲਾਂ ਦੀ ਜਨਰੇਸ਼ਨ ਤਾਂ ਜ਼ਰੂਰ ਵਾਕਿਫ ਹੋਏਗੀ ਜਿਹੜੀਆਂ ਟਰਮ ਸਾਡੀਆਂ ਨੇ ਜਾਂ ਉਹਨਾਂ ਦੀਆਂ ਵੀ ਨੇ। ਔਰ ਮੈਂ ਜਿਵੇਂ ਇੱਕ ਮੀਡੀਆ ਮੈਨ ਇਹ ਕਰ ਰਿਹਾ ਸੀ ਕਿ ਅਜੇ ਤਾਂ ਇਹ ਕਾਨੂੰਨ, ਅਜੇ ਤਾਂ ਜੁਮਾ ਜਿਹੜੇ ਨੇ ਨਹੀਂ ਹੋਇਆ, ਹੋਣ ਨੂੰ ਤੇ ਕੀ ਹੋਏਗਾ। ਤੇ ਮੈਨੂੰ ਇਹ ਲੱਗਾ ਵੀ ਦੇਖੋ ਕਈ ਚੀਜ਼ਾਂ ਨੇ, ਹੁਣ ਉਹਨਾਂ ਨੂੰ ਭਾਵੇਂ ਇੱਕ ਟਰਮ ਬਣ ਗਈ, ਹੁਣ ਜੁਮਾ ਫਰਾਈਡੇ ਨੂੰ ਕਹਿੰਦੇ ਨੇ, ਅਸੀਂ ਸ਼ੁੱਕਰਵਾਰ ਕਹਿੰਦੇ, ਪਰ ਜਦੋਂ ਕੋਈ ਚੀਜ਼ ਇੰਨੀ ਕਰੀਬ ਹੋਈ ਹੋਏ ਕਿ ਜਿਵੇਂ ਅਜੇ ਤਾਜ਼ਾ ਵਾਪਰੀ ਹੈ, ਉਹਦੇ ਲਈ ਟਰਮ ਜੁਮੇ ਆ ਗਈ, ਅਸੀਂ ਉਹਦੇ ਸ਼ੁੱਕਰ ਨਹੀਂ ਕਹਿੰਦੇ, ਕਿਉਂਕਿ ਉਹ ਇੱਕ ਹਿੱਸਾ ਹੈ। ਇਸੇ ਤਰ੍ਹਾਂ ਜਦੋਂ ਕਈ ਲਫ਼ਜ਼ ਐਸੇ ਨੇ ਕਿ ਜਿਹੜੇ ਜਦੋਂ ਇਸਤੇਮਾਲ ਹੁੰਦੇ ਨੇ ਤਾਂ ਉਹਦਾ ਸੰਬੰਧ ਜਾ ਕੇ ਤੁਸੀਂ ਇਸਲਾਮਿਕ ਤਹਿਜ਼ੀਬ ਦੇ ਨਾਲ ਦੇਖਦੇ ਹੋ ਕਿ ਬਈ ਜੇ ਹੁਣ ਈਦ ਤੋਂ ਬਾਅਦ ਤੰਬਾ ਫੂਕਣਾ, ਹੁਣ ਇਹ ਕਹਿਣ ਮਤਲਬ ਇਹ ਹੈ ਵੀ ਹੁਣ ਈਦ ਇੱਕ ਸੈਲੀਬ੍ਰੇਸ਼ਨ ਹੈ ਜਿਹਦੇ 'ਚ ਕਿ ਤੁਸੀਂ ਨਵੇਂ ਕੱਪੜੇ ਪਾਉਣੇ ਨੇ, ਨਵਾਂ। ਤੇ ਜੇ ਤੁਸੀਂ ਕਿਸੇ ਨੂੰ ਇਹ ਕਿਹਾ ਹੋਇਆ, ਦਰਜੀ ਨੂੰ ਕਿਹਾ ਜਾਂ ਕੋਈ ਹੈ ਤੁਹਾਡਾ ਕੁਝ ਸਿਲ ਕੇ ਆਉਣਾ ਹੈ, ਤੇ ਉਹ ਤੁਹਾਨੂੰ ਈਦ ਦੇ ਦਿਨ ਮੈਂ ਉਹ ਕਹਿੰਦਾ ਮੈਨੂੰ ਫੂਕਣਾ ਹੁਣ ਮੈਂ ਵੀ ਇਹ ਤਾਂ ਮੈਨੂੰ ਈਦ ਤੇ, ਹੁਣ ਇਹ ਸਾਡੇ ਐਕਸਪ੍ਰੈਸ਼ਨ ਦਾ ਹਿੱਸਾ ਵੀ ਹੈ ਨਾ। ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਟਰਮਸ ਯੂਜ਼ ਹੁੰਦੀਆਂ। ਸੋ ਸਾਡੇ ਇੱਕ ਪਾਕਿਸਤਾਨੀ ਵੀਰ, ਮੈਂ ਉਹਨਾਂ ਦਾ ਨਾਮ ਵੀ ਨੋਟ ਕੀਤਾ ਸੀ, ਹੁਣ ਸ਼ਾਇਦ ਮੈਨੂੰ ਕੁਇਕਲੀ ਕਾਗਜ਼ 'ਚ ਨਾ ਨਜ਼ਰ ਆਏ, ਕਿ ਉਹਨਾਂ ਨੇ ਚੜ੍ਹਦੀ ਕਲਾ ਦਾ ਲਫ਼ਜ਼ ਉਹਨਾਂ ਨੇ ਕਿਹਾ ਸੀ ਜੀ, ਇਹ ਲਫ਼ਜ਼ ਅਕਸਰ ਸਿੱਖ ਆਪਣੀ ਗੱਲਬਾਤ ਦੇ ਵਿੱਚ ਇਸਤੇਮਾਲ ਕਰਦੇ ਨੇ, ਤੁਸੀਂ ਵੀ ਕਰਦੇ ਹੋ, ਇਸ ਦਾ ਕੀ ਅਰਥ ਹੈ? ਔਰ ਮੈਨੂੰ ਕੁਦਰਤੀ ਜਦੋਂ ਮੈਂ ਉਹਨਾਂ ਦਾ ਕਾਮੈਂਟ ਦੇਖਿਆ ਤੇ ਮੈਨੂੰ ਯਾਦ ਆਇਆ ਕਿ 1993 ਦੇ ਵਿੱਚ ਜਦੋਂ ਪਹਿਲੀ ਵਾਰ ਡਾਕਟਰ ਸਿੰਥੀਆ ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਸੀ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ 'ਚ, ਉਹਨਾਂ ਦੇ ਨਾਲ ਮੁਲਾਕਾਤ ਹੋਈ ਬਰਕਲੀ ਯੂਨੀਵਰਸਿਟੀ ਦੇ ਮੁਕਾਮ ਦੇ ਉੱਤੇ, ਔਰ ਉਹਨਾਂ ਨੇ ਕਸ਼ਮੀਰ ਦੇ ਉੱਤੇ, ਕਸ਼ਮੀਰ ਸੰਘਰਸ਼ 'ਤੇ ਲਿਖਿਆ ਹੋਇਆ ਸੀ, ਸਿੱਖਾਂ ਬਾਰੇ ਉਹਨਾਂ ਦੀ ਦਿਲਚਸਪੀ ਵਧੀ ਔਰ ਅਸੀਂ ਕਮਿਊਨੀਕੇਟ ਈਮੇਲ ਸੀ ਉਦੋਂ ਜ਼ਿਆਦਾ, ਟੈਲੀਫੋਨ ਔਰ ਈਮੇਲ ਸ਼ੁਰੂ ਹੋਏ। ਔਰ ਬਾਅਦ ਦੇ ਵਿੱਚ ਕੁਛ ਮਹੀਨਿਆਂ ਬਾਅਦ ਉਹਨਾਂ ਦੀ ਦਿਲਚਸਪੀ ਬਣੀ ਕਿ ਮੈਂ ਸਿੱਖ ਸੰਘਰਸ਼ ਦੇ ਉੱਤੇ ਵੀ
ਖਾਲਿਸਤਾਨ ਦੀ ਸਟਰਗਲ ਤੇ ਵੀ ਕੰਮ ਕਰਾਂਗੇ। ਔਰ ਫਿਰ ਇਹ 4-5 ਸਾਲ ਦੀ ਉਹਨਾਂ ਦੀ ਮਿਹਨਤ, ਮੈਂ ਤਾਂ ਉਹਨਾਂ ਨੂੰ ਅਮਰੀਕਾ, ਕੈਨੇਡਾ, ਹਰ ਥਾਂ ਜਿਹੜੇ ਖਾਲਿਸਤਾਨੀ ਲਹਿਰ ਨਾਲ ਸੰਬੰਧਿਤ ਸੀ ਉਹਨਾਂ ਨਾਲ ਇੰਟਰਵਿਊ ਹੀ ਕਰਵਾਏ। ਉਹਦੇ ਚੋਂ ਇੱਕ ਕਿਤਾਬ ਜਿਹੜੀ ਕਿ ਅੱਜ ਇੱਕ ਕਲਾਸਿਕ ਬੁੱਕ ਮੰਨੀ ਜਾਂਦੀ ਹੈ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਜਿਸ ਦੇ ਟਾਈਟਲ ਪੇਜ ਦੇ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਹੈ ਔਰ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਉਹਨੂੰ ਛਾਪਿਆ। ਔਰ ਜਿਹੜੇ ਸਾਡੇ ਵੀਰ ਭੈਣਾਂ ਖਾਲਿਸਤਾਨ ਦੀ ਸਟਰਗਲ 'ਚ ਦਿਲਚਸਪੀ ਰੱਖਦੇ ਹੋਣ ਉਹਨਾਂ ਦੇ ਲਈ ਇਹ ਅੱਜ ਵੀ ਐਮਾਜ਼ੋਨ 'ਤੇ ਅਵੇਲੇਬਲ ਹੈ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ। ਔਰ ਡਾਕਟਰ ਸਿੰਥੀਆ ਕੈਪਲੇ ਉਹਨਾਂ ਦੀ ਇਹ ਲਿਖਤ ਹੈ ਜੀ। ਔਰ ਉਹਨਾਂ ਇੰਟਰਵਿਊਜ਼ ਦੇ ਦੌਰਾਨ ਜਦੋਂ ਬਹੁਤ ਵਾਰ ਮੈਂ ਤਾਂ ਇੰਟਰਪ੍ਰੇਟ ਕਰਦਾ ਸੀ, ਉਹਨੂੰ ਟਾਰਚਰ ਦੀ ਕਹਾਣੀ ਉਹਨਾਂ ਨੇ, ਜਿਹੜੇ ਵਿਕਟਮ ਸੀ ਟਾਰਚਰ ਦੇ, ਉਹਨਾਂ ਨੇ ਸੁਣਾਣੀ। ਉਹਨਾਂ ਨੇ ਕਹਿਣਾ ਕਿ ਭਾਈ ਇਸ ਤਰ੍ਹਾਂ ਸਾਨੂੰ ਫੜਿਆ ਔਰ ਇਸ ਤਰ੍ਹਾਂ ਜਿਹੜਾ ਪੁੱਠਾ ਲਟਕਾ ਦਿੱਤਾ ਹੈ, ਫਿਰ ਲੰਮੇ ਪਾ ਕੇ ਪੱਟਾਂ ਦੇ ਉੱਤੇ ਘੋਟਣਾ ਫੇਰਿਆ। ਔਰ ਦੂਸਰਾ ਤੇ ਉਹ ਹੁਣ ਇੱਕ ਅਮਰੀਕਨ, ਔਰ ਉਹ ਸਾਰੀ ਉਹ ਕਈ ਵਾਰ ਅਥਰੂ ਉਹਦੀਆਂ ਅੱਖਾਂ 'ਚ ਹੁੰਦੇ ਸੀ, ਪਰ ਉਹਨੇ ਕਹਿਣਾ ਕਿ ਜੀ ਪਰ ਮਹਾਰਾਜ ਦੀ ਕਿਰਪਾ ਨਾਲ ਭਾਵੇਂ ਮੇਰਾ ਸਰੀਰ ਦਾ ਉਹਨਾਂ ਨੇ ਅੰਗ ਤੋੜ ਸੁੱਟਿਆ ਪਰ ਮੈਂ ਚੜ੍ਹਦੀ ਕਲਾ 'ਚ ਰਿਹਾ। ਤੇ ਉਹ ਜਦੋਂ 2-3 ਇੰਟਰਵਿਊਜ਼ ਤੋਂ ਬਾਅਦ ਜਿਹੜਾ ਉਹ ਸੀ ਤੇ ਉਹ ਮੈਨੂੰ ਕਹਿਣ ਲੱਗੇ ਵੀ ਇਹ ਚੜ੍ਹਦੀ ਕਲਾ ਵਰਡ ਕੀ ਹੈ। ਮੈਂ ਕਿਹਾ ਜੀ ਵੈਸੇ ਤਾਂ ਜੇ ਅਮਰੀਕਨ ਪਾਰਲੇ 'ਚ ਇਹ ਕਹਿਣਾ ਹੋਏ ਤਾਂ ਇਹਨੂੰ ਤੁਸੀਂ ਥੰਬਸ ਅਪ ਹਾਈ ਸਪਿਰਿਟਸ ਕਹਿ ਦਿੰਦੇ ਹਾਂ ਅਸੀਂ ਅੰਗਰੇਜ਼ੀ 'ਚ, ਔਰ ਥੰਬਸ ਅਪ ਵੀ ਕਹਿ ਸਕਦੇ ਹਾਂ ਜੇ ਅੱਜ ਦੀ ਜਨਰੇਸ਼ਨ ਦਾ ਕਹਿਣਾ ਹੋਵੇ। ਪਰ ਮੈਂ ਕਿਹਾ ਵੀ ਇਹ ਸਭ ਮਿਲਾ ਕੇ ਵੀ ਹਾਇਰ ਸਪਿਰਿਟ ਇਸ ਤੋਂ ਵੀ ਬਿਯੋਂਡ ਦੀ ਗੱਲ ਹੈ ਔਰ ਇਸ ਦਾ ਸੰਬੰਧ ਰੂਹਾਨੀਅਤ ਦੇ ਨਾਲ ਹੈ। ਜਦੋਂ ਅਸੀਂ ਇਹ ਮੰਨਦੇ ਹਾਂ ਕਿ ਭਾਈ ਅਲਟੀਮੇਟਲੀ ਜਿਸ ਰਸਤੇ ਤੇ ਅਸੀਂ ਤੁਰੇ ਹਾਂ ਇਹ ਸੱਚ, ਹੱਕ, ਇਨਸਾਫ ਦਾ ਰਸਤਾ ਹੈ ਜੀ। ਔਰ ਜਦੋਂ ਅਸੀਂ ਖਾਲਸਾ ਕਨਸੈਪਟ ਦੀ ਗੱਲ ਕਰਦੇ ਹਾਂ ਕਿ ਜਿਹੜਾ ਲਫ਼ਜ਼ ਸਿੱਖ ਇਸਤੇਮਾਲ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਇਆ, ਜਿਹੜੇ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਨੂੰ ਫੋਲੋ ਕਰਦੇ ਸੀ, ਫੋਲੋਅਰ ਬਣੇ। ਸਿੱਖ ਦਾ ਮਤਲਬ ਤੁਰਿਆ ਹੋਇਆ, ਜਿਹੜਾ ਇਸ ਰਸਤੇ ਤੇ ਤੁਰਦਾ ਹੈ, ਉਹਨੂੰ ਡਿਸਾਈਪਲ ਦੀ ਸੈਂਸ 'ਚ ਵੀ ਕਿਹਾ ਜਾਂਦਾ ਹੈ, ਤਾਲਿਬੇ ਇਲਮ ਵੀ ਰੂਹਾਨੀ ਦੁਨੀਆ ਦਾ। ਔਰ 10ਵੇਂ ਪਾਤਸ਼ਾਹ ਨੇ 1699 ਦੇ ਵਿੱਚ ਜਦੋਂ 5 ਕਕਾਰੀ ਖਾਲਸਾ, ਕਿਉਂਕਿ ਇਹ ਟਰਮ ਵੀ ਕਈਆਂ ਨੇ ਪੁੱਛਿਆ, ਕਿਉਂਕਿ ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ ਇਹ 5 ਕਕਾਰ ਨੇ। ਜਦੋਂ ਅਸੀਂ 5 ਕਕਾਰੀ ਖਾਲਸਾ ਕਹਿੰਦੇ ਹਾਂ ਤੇ ਫਿਰ ਅੰਮ੍ਰਿਤ ਛਕਣ ਤੋਂ ਬਾਅਦ ਜਿਹੜੀ ਪ੍ਰੋਸੈਸ 14 ਅਪ੍ਰੈਲ 1699 ਨੂੰ ਜਿਹੜੀ ਹੈ ਅਨੰਦਪੁਰ ਸਾਹਿਬ ਦੇ ਮੁਕਾਮ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ, ਉਹ ਜਿਹੜਾ ਸਾਡੀ ਅੱਜ ਜਿਹੜੇ ਅੰਮ੍ਰਿਤਧਾਰੀ ਵੀ ਉਹਨਾਂ ਦੇ ਲਈ ਲਫ਼ਜ਼ ਕਿਹਾ ਜਾਂਦਾ ਹੈ। ਬੈਪਟਾਈਜੇਸ਼ਨ ਮੋਰ ਸੌਖਾ ਸ਼ਬਦ ਹੈ, ਹਾਲਾਂਕਿ ਬੈਪਟਾਈਜੇਸ਼ਨ ਦਾ ਕਾਨਸੈਪਟ ਟੋਟਲੀ ਡਿਫਰੈਂਟ ਹੈ। ਉਹ ਤਾਂ ਇਹ ਮੰਨ ਕੇ ਤੁਰਦੇ ਨੇ ਕਿ ਐਵਰੀ ਚਾਈਲਡ ਇਜ਼ ਏ ਬੋਰਨ ਸਿਨਰ, ਕਿ ਉਹ ਇੱਕ ਸਿਨ ਨਾਲ ਆਇਆ ਔਰ ਉਹ ਤਾਂ ਜੰਮਦਿਆਂ ਬੱਚੇ ਨੂੰ ਕੈਥੋਲਿਕਸ ਨੂੰ ਬੈਪਟਾਈਜ਼ ਕਰਦੇ ਨੇ ਕਿ ਵੀ ਬਾਬਾ ਆਦਮ ਦਾ ਸਿਨ ਉਹ ਧੋ ਰਹੇ ਨੇ। ਇਹੋ ਜਿਹਾ ਕਾਨਸੈਪਟ ਨਹੀਂ ਹੈ। ਇਹ ਜਦੋਂ 12-13 ਸਾਲ ਦੀ ਉਮਰ 'ਚ ਸਿੱਖ ਲੜਕਾ ਲੜਕੀ ਆਪਣੇ ਜਿਹਦੇ 'ਚ ਕਿ ਉਹ ਵਾਓ ਲੈ ਸਕਣ ਔਰ ਉਹਦੇ ਨੂੰ ਨਿਭਾ ਸਕਣ ਕਿ ਵੀ ਉਹਨੇ ਸਿੱਖੀ ਦੇ ਵਿੱਚ ਪੂਰੀ ਤਰ੍ਹਾਂ ਦਾਖਲ ਹੋਣਾ। ਹਾਲਾਂਕਿ ਸਿੱਖ ਘਰ 'ਚ ਜੰਮਿਆ ਤਾਂ ਹਰ ਸਿੱਖ ਹੀ ਹੈ ਬੱਚਾ ਬੱਚੀ, ਤੇ ਉਦੋਂ ਉਹਨਾਂ ਦੇ ਲਈ ਫਿਰ ਇਹ ਜਿਹੜੀ ਅੰਮ੍ਰਿਤ ਛਕਣ ਦੀ ਪ੍ਰੋਸੈਸ ਹੈ ਜਾਂ ਇਹ ਸਾਡਾ ਸਿੱਖੀ 'ਚ ਖਾਲਸਾ ਰੂਪ ਸ਼ਾਮਲ ਹੋਣਾ। ਸੋ ਉਹਦੇ ਨਾਲ ਫਿਰ ਬਹੁਤ ਸਾਰੀ ਟਰਮੀਨੋਲੋਜੀ ਉਹਦੇ 'ਚ ਸਾਡੀ ਗ੍ਰੀਟਿੰਗ ਜਿਹੜੀ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿ ਵੀ ਇਹ ਜਿਹੜਾ ਖਾਲਸਾ ਹੈ ਕਿਉਂਕਿ ਇਹ ਵਾਹਿਗੁਰੂ ਦੀ ਰਜ਼ਾ 'ਚ, ਵਾਹਿਗੁਰੂ ਵੰਡਰਫੁਲ ਲਾਰਡ, ਵੰਡਰਫੁਲ ਗॉड, ਵੰਡਰਫੁਲ ਅੱਲਾ, ਔਰ ਇਹਦੇ ਇਸ ਸੈਂਸ ਦੇ ਵਿੱਚ ਸੈਂਸ ਆਫ ਵੰਡਰ ਹੈ। ਔਰ ਇਹ ਵੀ ਹਟਵਾਂ ਸੀ ਕਿਉਂਕਿ ਰੱਬ ਦੇ ਲਈ ਬਾਕੀ ਨਾਂ ਰਾਮ ਰਾਮ ਜਿਹੜੇ ਨੇ ਜਿਵੇਂ ਰਮਿਆ ਹੋਇਆ ਇਹ ਵੀ ਇਸਤੇਮਾਲ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ 'ਚ, ਪਰ ਇੱਕ ਵੱਖਰੇ ਭਾਵ ਦੇ ਵਿੱਚ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਤੁਹਾਨੂੰ 1-2 ਥਾਵਾਂ ਤੋਂ ਜ਼ਿਆਦਾ ਵਾਹਿਗੁਰੂ ਲਫ਼ਜ਼ ਨਹੀਂ ਮਿਲੇਗਾ, ਲੇਕਿਨ ਇਸ ਨੂੰ ਐਜ਼ ਏ ਗ੍ਰੀਟਿੰਗ ਇਸਤੇਮਾਲ ਕੀਤਾ ਗਿਆ ਕਿ ਭਾਈ ਇਹ ਖਾਲਸਾ ਵਾਹਿਗੁਰੂ ਨੇ ਥਾਪਿਆ ਔਰ ਅਲਟੀਮੇਟਲੀ ਫਤਿਹ ਜਾਂ ਵਿਕਟਰੀ ਜਿਹੜੀ ਹੈ ਉਹ ਵਾਹਿਗੁਰੂ ਦੀ ਹੈ। ਜਦੋਂ ਅਸੀਂ ਇਹਦਾ ਮਤਲਬ ਹੈ ਵੀ ਜਦੋਂ ਖਾਲਸਾ ਕਿਸੇ ਫੀਲਡ ਦੇ ਵਿੱਚ ਜਿੱਤ ਹਾਸਲ ਕਰਦਾ ਤਾਂ ਹੰਕਾਰ ਦਾ ਨਹੀਂ ਹੈ ਕਿਸੇ ਈਗੋਡਿਸਟ ਕਿੰਗ ਵਾਂਗ। ਉਹਦੇ ਲਈ ਇਹ ਹੈ ਕਿ ਇਹ ਰੱਬ ਦੀ ਬਦੌਲਤ ਹੈ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਹਦੀ ਮੌਜ ਦੇ ਵਿੱਚ, ਰੱਬ ਦੀ ਮੌਜ ਦੇ ਵਿੱਚ ਖਾਲਸਾ ਜਿਹੜਾ ਉਹ ਸੱਚ, ਹੱਕ, ਇਨਸਾਫ ਦਾ ਇੱਕ ਸੋਲਜਰ
ਜਿਹੜਾ ਇਸ ਧਰਤੀ ਦੇ ਉੱਤੇ। ਔਰ ਫਿਰ ਉਹਦੇ ਨਾਲ ਇਹ ਜਿਹੜੀ ਸਾਰੀ ਟਰਮੀਨੋਲੋਜੀ ਟਰਮੀਨੋਲੋਜੀ ਵਿੱਚ ਹੀ ਚੜ੍ਹਦੀ ਕਲਾ ਹੈ। ਮਤਲਬ ਦੋ ਲਫ਼ਜ਼ ਜੇ ਤੁਸੀਂ ਚੜ੍ਹਦੀ ਕਲਾ ਦਾ ਆਪੋਜ਼ਿਟ ਪੁੱਛੋਗੇ ਤੇ ਇਹ ਹੁੰਦਾ ਢਹਿੰਦੀ ਕਲਾ। ਜਿਹੜਾ ਬੰਦਾ ਬਿਲਕੁਲ ਡਿਪਰੈਸਿਵ ਗੱਲਾਂ ਕਰੇ, ਜਿਹੜਾ ਬਿਲਕੁਲ ਕਮਜ਼ੋਰੀ ਵਾਲੀਆਂ ਗੱਲਾਂ ਕਰੇ, ਉਹਨੂੰ ਅਸੀਂ ਕਹਿੰਦੇ ਆ ਕਿ ਜੀ ਇਹ ਢਹਿੰਦੀ ਕਲਾ 'ਚ ਫਸਿਆ ਹੋਇਆ। ਹੁਣ ਢਹਿੰਦੀ ਦਾ ਆਪੋਜ਼ਿਟ ਹੈ ਢਹਿਣਾ, ਡਿੱਗ ਪੈਣਾ, ਜਿੱਥੇ ਤੁਹਾਡਾ ਸਵੈਮਾਨ ਵੀ ਤੁਸੀਂ ਸੁੱਟਦੇ ਹੋ, ਲੜਨ ਦੀ ਵਿਲ ਵੀ ਤੁਹਾਡੀ ਨਹੀਂ ਰਹਿੰਦੀ, ਤੁਸੀਂ ਸਰੈਂਡਰ ਕਰਨ ਤੱਕ ਪਹੁੰਚ ਜਾਂਦੇ ਹੋ। ਤੇ ਇਹਦਾ ਬਿਲਕੁਲ ਆਪੋਜ਼ਿਟ ਜਿੱਥੇ ਤੁਸੀਂ ਕਿਉਂਕਿ ਅਕਾਲ ਪੁਰਖ ਨਾਲ ਜੁੜੇ ਹੋਏ ਹੋ, ਬਿਲਕੁਲ ਵਾਹਿਗੁਰੂ ਚੋਂ ਤੁਹਾਡੀ ਰੂਹਾਨੀ ਤਾਕਤ ਨਿਕਲਦੀ ਹੈ। ਤੇ ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ, ਰੱਬ ਨਾਲ ਜੁੜਿਆ ਹੋਇਆ ਹੈ, ਉਸ ਦੇ ਵਿੱਚ ਕਦੇ ਢਹਿੰਦੀ ਕਲਾ ਨਹੀਂ ਆਏਗੀ, ਕਦੇ ਕਮਜ਼ੋਰੀ ਨਹੀਂ ਆਏਗੀ, ਕਦੇ ਉਹ ਢਿੱਲੀਆਂ ਗੱਲਾਂ ਨਹੀਂ ਕਰੇਗਾ। ਉਸ ਦੇ ਲਈ ਜੇ ਉਹ ਦੁੱਖ ਚੋਂ ਵੀ ਲੰਘ ਰਿਹਾ, ਤਕਲੀਫ ਚੋਂ ਲੰਘ ਰਿਹਾ, ਬਾਂਹ ਵੀ ਅੱਧੀ ਵੱਢੀ ਗਈ ਹੈ, ਉਸ ਦਾ ਸਭ ਕੁਝ ਗਵਾਚ ਗਿਆ, ਤੇ ਉਹ ਜਿਵੇਂ ਸ਼ਹਿਰੀ ਲਾਲਿਆਂ ਦੇ ਬਾਣੀਆਂ ਦਾ ਆਮ ਹੁੰਦਾ ਹੈ ਵੀ 2 ਦਿਨ ਗਾਹਕ ਨਾ ਆਉਣ ਤੋਂ ਪੁੱਛਦੇ ਲਾਲਾ ਜੀ ਕੀ ਹਾਲ ਹੈ, ਮੰਦਾ ਲੱਗਿਆ, ਮੰਦਾ ਲੱਗਿਆ। ਹੁਣ ਇੱਥੇ ਕਦੇ ਮੰਦਾ ਨਹੀਂ ਲੱਗਦਾ ਹੈ। ਸਿੱਖ ਜਿਸ ਹਾਲ 'ਚ ਵੀ ਹੈ, ਕਿਉਂਕਿ ਉਹ ਰੱਬ ਦੀ ਰਜ਼ਾ 'ਚ ਯਕੀਨ ਰੱਖਦਾ ਹੈ, ਰੱਬ ਦੇ ਹੁਕਮ 'ਚ ਯਕੀਨ ਰੱਖਦਾ ਹੈ, ਤੇ ਉਹਦੇ ਲਈ ਹਮੇਸ਼ਾ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਹਾਈ ਸਪਿਰਿਟਸ ਵੀ ਹੈ, ਥੰਬਸ ਅਪ ਵੀ ਹੈ, ਰੱਬ ਦੇ ਉੱਤੇ ਮੁਕੰਮਲ ਯਕੀਨ ਦਾ ਪ੍ਰਗਟਾਵਾ ਵੀ ਹੈ, ਤੇ ਇਹ ਦੱਸਣਾ ਵੀ ਹੈ ਵੀ ਅਸੀਂ ਹਾਰ ਨਹੀਂ ਮੰਨਦੇ। ਔਰ ਮੈਂ ਅਕਸਰ ਇਹ ਕਹਿੰਦਾ ਵੀ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਤੁਸੀਂ ਹਾਰ ਸਕਦੇ ਹੋ, ਜ਼ਿੰਦਗੀ ਦੀ ਬੈਟਲ 'ਚ ਵੀ ਹਾਰਦੇ ਹੋ। ਕਈ ਵਾਰ ਜਿਹੜਾ ਤੁਸੀਂ ਕਿਸੇ ਸਰਕਮਸਟੈਂਸਿਸ ਦੇ ਸਾਹਮਣੇ ਬੇਬਸ ਹੁੰਦੇ ਹੋ, ਪਰ ਤੁਸੀਂ ਚੜ੍ਹਦੀ ਕਲਾ ਉਹ ਸਪਿਰਿਟ ਹੈ ਜਿਹੜੀ ਤੁਹਾਨੂੰ ਟਿਕਣ ਨਹੀਂ ਫਿਰ ਦਿੰਦੀ, ਉਹ ਤੁਹਾਨੂੰ ਹਾਰ ਮੰਨਣ ਦੇ ਉੱਤੇ ਨਹੀਂ ਲੈ ਕੇ ਆਉਂਦੀ। ਹਾਰ ਤੁਸੀਂ ਸਕਦੇ ਹੋ, ਪਰ ਤੁਸੀਂ ਕਹਿੰਦੇ ਹੋ ਕਿ ਭਾਈ ਮੈਂ ਅਲਟੀਮੇਟਲੀ ਜਿੱਤਣਾ। ਇਹੀ ਸਪਿਰਿਟ ਸਿੱਖ ਨੂੰ ਸਵਾ ਲੱਖੀ ਸਪਿਰਿਟ ਬਣਾਉਂਦੀ ਹੈ। ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਦੇ ਉੱਤੇ ਆਪਣੀ ਰਹਿਮਤ ਕੀਤੀ ਤੇ ਨਾਲ ਦੀ ਨਾਲ ਇਹ ਫਰਮਾਇਆ ਕਿ ਚਿੜੀਓਂ ਸੇ ਮੈਂ ਬਾਜ ਤੁੜਾऊं, 1.25 लाख से एक लड़ाऊं, तब ਗੋਬਿੰਦ ਸਿੰਘ ਨਾਮ ਕਹਾऊं। ਕਿ ਭਾਈ ਮੈਂ ਉਹ ਖਾਲਸਾ ਇਸ ਧਰਤੀ ਦੇ ਉੱਤੇ ਜਿਹੜਾ ਉਹ ਪ੍ਰਗਟ ਕੀਤਾ ਜਿਹਦੀ ਸਪਿਰਿਟ 1.25 ਲੱਖ ਦੇ ਨਾਲ ਲੜਨ ਦੀ ਹੋਏਗੀ। ਕਿ ਜੇ 125,000 ਲੋਕ ਵੀ ਮਿਲ ਕੇ ਉਹਦੀ ਵਿਲ ਨੂੰ ਤੋੜਨਾ ਚਾਹਣ ਤੇ ਉਹ ਤੋੜ ਨਹੀਂ ਪਾਣਗੇ, ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। he'll fight to the last breath and bullet, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਉਹ ਛਾਤੀ 'ਚ ਗੋਲੀ ਖਾਏਗਾ, ਪਿੱਠ ਤੇ ਨਹੀਂ, ਟੁਕੜੇ ਟੁਕੜੇ ਵੀ ਹੋ ਜਾਏਗਾ, ਪਰ ਉਹ ਜੰਗ ਦੇ ਮੈਦਾਨ 'ਚੋਂ ਨਹੀਂ ਦੌੜੇਗਾ। ਔਰ ਜੇ ਉਹ ਕਿਸੇ ਤਕਲੀਫ ਦੇ ਹਾਲਤ 'ਚੋਂ ਵੀ ਨਿਕਲ ਰਿਹਾ ਹੈ, ਉਹ ਕਦੇ ਵੀ ਡੋਲਣ ਵਾਲੀ ਢਹਿੰਦੀ ਕਲਾ ਦੀ ਹਾਲਤ 'ਚ ਨਹੀਂ ਹੋਏਗਾ, ਉਹ ਚੜ੍ਹਦੀ ਕਲਾ 'ਚ ਹੋਏਗਾ। ਇਸ ਲਈ ਸਿੱਖ ਡਿਕਸ਼ਨਰੀ ਵੋਕੈਬਲਰੀ ਦਾ ਲਫ਼ਜ਼ ਚੜ੍ਹਦੀ ਕਲਾ ਹੈ। ਸਿੱਖ ਡਿਕਸ਼ਨਰੀ ਦੇ ਵਿੱਚ ਢਹਿੰਦੀ ਕਲਾ ਨਾਂ ਦਾ ਕੋਈ ਲਫ਼ਜ਼ ਨਹੀਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।